ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਜਿਸ 'ਤੇ ਚਾਨਣ ਪਾਉਣਾ ਹੈ, ਉਹ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਪਿਛਲੇ 24 ਘੰਟਿਆਂ ਦੇ ਵਿੱਚ ਦਹਿਸ਼ਤਗਰਦੀ ਹੋਈ ਹੈ ਉਹਦੀ ਖਬਰ। ਅਮਰੀਕਾ ਪੂਰਾ ਹੀ ਦਹਿਸ਼ਤਗਰਦੀ ਦੇ ਹਮਲਿਆਂ ਨਾਲ ਗੂੰਜ ਉੱਠਿਆ। ਨਿਊਯਾਰਕ ਤੋਂ ਲੈ ਕੇ ਲਾਸ ਵੈਗਸ ਤੇ ਨਿਊ ਓਰਲੀਨਸ ਤੱਕ ਹਰ ਪਾਸੇ ਦਹਿਸ਼ਤਗਰਦੀ ਦੇ ਹਮਲੇ ਹੁੰਦੇ ਪਿਛਲਿਆਂ 24 ਘੰਟਿਆਂ 'ਚ ਨਜ਼ਰ ਆਏ ਨੇ। ਮਤਲਬ ਕਿ 1 ਜਨਵਰੀ ਵਾਲੇ ਦਿਨ ਇੱਕੋ ਦਿਨ ਘੱਟੋ ਘੱਟ 3 ਵੱਡੇ ਹਮਲੇ ਜਿਹੜੇ ਨੇ ਉਹ ਪੂਰੇ ਅਮਰੀਕਾ 'ਚ ਹੋਏ ਨੇ। ਇੱਕ ਹਮਲਾ ਤੇ ਨਿਊ ਓਰਲੀਨਸ 'ਚ ਹੋਇਆ, ਜਿੱਥੇ ਸ਼ਮਸੁਦੀਨ ਜੱਬਾਰ ਨਾਮੀ ਜਿਹੜਾ ਬੰਦਾ ਹੈ, ਜਿਹੜਾ ਕਿ ਨਾਂ ਤੋਂ ਮੁਸਲਮਾਨ ਲੱਗਦਾ ਹੈ ਜ਼ਾਹਿਰ ਹੈ, ਔਰ ਸਾਬਕਾ ਇਹ ਅਮਰੀਕੀ ਫੌਜ ਦੇ ਵਿੱਚ ਕੰਮ ਕਰਦਾ ਰਿਹਾ FBI ਦੇ ਮੁਤਾਬਕ 2007 ਤੋਂ ਲੈ ਕੇ 2020 ਤੱਕ। ਔਰ ਇਹਨੇ ਉੱਥੇ ਟਰੱਕ ਚਾੜ ਦਿੱਤਾ। ਟਰੱਕ, ਤੁਸੀਂ ਅਮਰੀਕਾ 'ਚ ਟਰੱਕ ਆਉਂਦੇ ਨੇ ਜਿਵੇਂ ਸਾਡੇ ਡਬਲ ਕੈਬਨ ਡਾਲੇ ਨੇ ਨਾ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਤੁਸੀਂ ਰੀਵੋ ਡਾਲਾ ਜਾਂ ਵੀਗੋ ਡਾਲਾ ਆਉਂਦੇ ਹੋ, ਇਹਨਾਂ ਇਹੋ ਜਿਹੇ ਡਾਲਿਆਂ ਨੂੰ ਜਾਂ ਲੈਂਡ ਕਰੂਜ਼ਰ ਨੂੰ ਅਮਰੀਕਾ ਦੇ ਵਿੱਚ ਟਰੱਕ ਆਖ ਦਿੰਦੇ ਨੇ। ਅਤੇ ਉਹਨੇ ਟਰੱਕ ਕਿਰਾਏ 'ਤੇ ਲਿਆ ਅਤੇ ਜਾ ਕੇ ਉਹਨੇ ਚਾੜ ਦਿੱਤਾ ਲੋਕਾਂ ਦੇ ਉੱਤੇ ਜਿਹੜੇ ਕ੍ਰਿਸਮਸ ਪਾਰਟੀ ਕਰ ਰਹੇ ਸਨ, ਨਿਊ ਈਅਰ ਪਾਰਟੀ ਕਰ ਰਹੇ ਸਨ। ਔਰ 1 ਜਨਵਰੀ ਦਾ ਦਿਨ ਸੀ, ਸਵੇਰ ਦੇ ਗਾਲਬਨ ਕੋ 3 ਵਜੇ ਸਨ, ਅਤੇ ਉਹਨੇ ਲੋਕਾਂ ਦੇ ਉੱਤੇ ਜਾ ਚਾੜਿਆ ਅਤੇ ਉਹਦੇ ਨਾਲ 15 ਬੰਦੇ ਮੌਕੇ 'ਤੇ ਮਰ ਗਏ ਨੇ ਅਤੇ ਬਾਕੀ 36 ਦੇ ਕਰੀਬ ਜਿਹੜੇ ਜ਼ਖਮੀ ਹੋਏ ਨੇ। ਇਸੇ ਤਰੀਕੇ ਨਾਲ ਸਦਰ ਟਰੰਪ ਦੇ ਨਾਂ ਦਾ ਜਿਹੜਾ ਔਰ ਉਹਨਾਂ ਦੀ ਬਲਕੀਅਤੀ ਹੋਟਲ ਜਿਹੜਾ ਲਾਸ ਵੈਗਸ ਦੇ ਵਿੱਚ, ਉਹਦੇ ਸਾਹਮਣੇ ਐਲਾਨ ਮਸਕ ਦਾ ਜਿਹੜਾ ਸਾਈਬਰ ਟਰੱਕ ਹੈ ਟੈਸਲਾ ਕੰਪਨੀ ਦਾ, ਉਹਦੇ ਵਿੱਚ ਵੀ ਛੁਰਲੀਆਂ ਪਟਾਕੇ, ਫਾਇਰ ਵਰਕਸ ਦਾ ਸਮਾਨ ਜਿਹਨੂੰ ਆਉਂਦੇ ਨੇ, ਅਤੇ ਵਿੱਚ ਉਹਦੇ ਬੰਬ ਰੱਖ ਕੇ ਉਹ ਬੰਬ ਚਲਾ ਦਿੱਤਾ। ਇਹ ਦੂਜਾ ਹਮਲਾ ਕੀਤਾ। ਅਤੇ ਤੀਜਾ ਨਿਊਯਾਰਕ ਦੇ ਵਿੱਚ ਕੁਈਨਜ਼ ਦੇ ਵਿੱਚ ਇੱਕ ਨਾਈਟ ਕਲੱਬ ਦੇ ਵਿੱਚ ਫਾਇਰਿੰਗ ਕਰ ਦਿੱਤੀ ਅਤੇ ਉਹ 11 ਬੰਦਿਆਂ ਨੂੰ ਗੋਲੀਆਂ ਵੱਜੀਆਂ ਨੇ। ਹੁਣ ਇਹ ਤਮਾਮ ਜਿਹੜੀਆਂ ਤਿੰਨੋਂ ਖਬਰਾਂ ਨੇ, ਇਹਨਾਂ ਦੀ ਕੋਈ ਹਤਮੀ ਅਜੇ ਪੂਰੀ ਤਹਿਕੀਕ ਤਾਂ ਨਹੀਂ ਹੋ ਸਕੀ। ਇਹ ਖਬਰਾਂ ਦੇ ਜਿਹੜੇ ਹਕਾਇਕ ਨੇ ਜਾਂ ਇਹਦੀ ਜਿਹੜੀ ਇਨਫੋਰਮੇਸ਼ਨ ਹੈ, ਫੈਕਟਸ ਨੇ, ਉਹ ਵੀ ਚੇਂਜ ਹੁੰਦੇ ਰਹਿਣਗੇ ਔਰ ਜਿਸ ਤਰ੍ਹਾਂ ਖਬਰਾਂ ਆਉਣਗੀਆਂ ਤੁਹਾਡੇ ਸਾਹਮਣੇ ਰੱਖਾਂਗੇ। ਲੇਕਿਨ ਇਸ ਵੇਲੇ ਇਹੀ ਖਬਰ ਹੈ ਕਿ ਪੂਰੀ ਦੁਨੀਆ ਹੈਰਾਨ ਹੋ ਗਈ ਹੈ ਕਿ ਅਮਰੀਕਾ ਦੇ ਵਿੱਚ ਇੱਕੋ ਦਿਨ ਦੇ ਵਿੱਚ ਇੰਨੇ ਸਾਰੇ ਹਮਲੇ ਹੋਏ ਨੇ। ਜ਼ਾਹਿਰ ਹੈ ਇਹ ਮੁਸਲਮਾਨਾਂ ਵਾਸਤੇ ਵੀ ਕੋਈ ਚੰਗੀ ਗੱਲ ਨਹੀਂ, ਨੇਕ ਸ਼ਗੂਨ ਨਹੀਂ। ਉਹਦੀ ਵਜ੍ਹਾ ਹੈ ਕਿ ਫੌਰੀ ਤੌਰ 'ਤੇ ਜਿੰਨੇ ਲੋਕ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਨੇ ਉਹਨਾਂ ਨੂੰ ਮੌਕਾ ਲੱਭ ਜਾਂਦਾ ਮੁਸਲਮਾਨਾਂ ਦੇ ਉੱਤੇ ਹਮਲਾ ਕਰਨ ਦਾ, ਅਤੇ ਉਹ ਫਿਰ ਹਮਲਾ ਕਰਦੇ ਨੇ। ਉਹੀ ਕੰਮ ਕੀਤਾ। ਲੇਕਿਨ ਮੁਸਲਮਾਨਾਂ ਦੀ ਸਪੋਰਟ ਦੇ ਵਿੱਚ ਰਿਚਰਡ ਗ੍ਰੈਨਲ ਜਿਹੜੇ ਨੇ ਉਹ ਬਿਲਕੁਲ ਪੂਰੇ ਜ਼ੋਰ ਨਾਲ ਬੋਲੇ ਨੇ। ਉਹਨਾਂ ਆਖਿਆ ਐਕਸਟਰੀਮਿਸਟ ਜਿਹੜਾ ਹੁੰਦਾ ਉਹਦਾ ਕੋਈ ਮਜ਼ਹਬ ਨਹੀਂ, ਮੁਸਲਮਾਨ ਵੀ ਇਹੋ ਜਿਹੇ ਲੋਕਾਂ ਨੂੰ ਐਕਸਟਰੀਮਿਸਟ ਹੀ ਆਖਦੇ ਨੇ, ਅਤੇ ਇਸ ਲਈ ਮੁਸਲਮਾਨਾਂ ਦੇ ਉੱਤੇ ਹਮਲਾ ਨਾ ਕਰੋ। ਦਹਿਸ਼ਤਗਰਦੀ ਦਾ ਕੋਈ ਮਜ਼ਹਬ ਨਹੀਂ ਹੁੰਦਾ। ਇਹ ਚੰਦ ਦਿਨ ਪਹਿਲਾਂ ਤੁਸੀਂ ਵੇਖਿਆ ਸੀ ਵੀ ਸਾਡਾ ਚੌਧਰੀ ਨਿਜ਼ਾਮਦੀਨ ਅਤੇ ਦੂਜੇ ਲੋਕ ਇਸੇ ਰਿਚਰਡ ਗ੍ਰੈਨਲ ਦੇ ਉੱਤੇ ਕਿਹੋ ਜਿਹੇ ਘਟੀਆ ਹਮਲੇ ਕਰ ਰਹੇ ਸਨ। ਲੇਕਿਨ ਅੱਜ ਉਹਨੇ ਠੋਕ ਕੇ ਗੱਲ ਕੀਤੀ ਹੈ, ਸਿਰਫ ਪਾਕਿਸਤਾਨੀਆਂ ਵਾਸਤੇ ਨਹੀਂ, ਪੂਰੀ ਦੁਨੀਆ ਦੇ ਮੁਸਲਮਾਨਾਂ ਵਾਸਤੇ ਇੱਕ ਬਿਹਤਰੀਨ ਗੱਲ ਕੀਤੀ। ਔਰ ਇਹੋ ਜਿਹੇ ਮੌਕੇ 'ਤੇ ਔਖੀ ਗੱਲ ਹੁੰਦੀ ਕਰਨੀ। ਤੁਸੀਂ ਆਪ ਸੋਚੋ, ਸਾਡੇ ਮੁਲਕ ਦੇ ਵਿੱਚ ਕੋਈ ਮਜ਼ਹਬੀ ਮਾਮਲਾ ਬਣਿਆ ਹੋਵੇ ਅਤੇ ਉਸ ਵੇਲੇ ਕੋਈ ਆਪਣੇ ਮੌਲਵੀਆਂ ਦੇ ਜਾਂ ਆਪਣੇ ਲੋਕਾਂ ਦੀ ਜਿਹੜੀ ਜਜ਼ਬਾਤ ਨੇ ਉਹਦੇ ਖਿਲਾਫ ਜਾ ਕੇ ਗੱਲ ਕਰੇ, ਅਤੇ ਅਸੀਂ ਉਹਦਾ ਕੀ ਸਲੂਕ ਕਰਦੇ ਹਾਂ ਉਹਦੇ ਨਾਲ। ਇੰਜ ਦੀ ਗੱਲ ਹੀ ਸੋਚੋ ਵੀ ਐਡੇ ਔਖੇ ਵੇਲੇ 'ਤੇ ਜਿਹੜਾ ਉਹ ਰਿਚਰਡ ਗ੍ਰੈਨਲ ਜਿਹੜਾ ਉਹ ਬੋਲਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਜਨਰਲ ਫੈਜ਼ ਹਮੀਦ ਜਿਹੜਾ ਹੈ ਉਹ ਸੁਲਤਾਨੀ ਗਵਾਹ ਬਣੇਗਾ ਕਿ ਨਹੀਂ। ਮੀਡੀਆ ਇਸ ਵੇਲੇ ਖਬਰਾਂ ਇਹੀ ਦੇ ਰਿਹਾ, ਬਲਕਿ ਜਿਹੜੇ ਚੌਧਰੀ ਨਿਜ਼ਾਮਦੀਨ ਦੇ ਟਾਊਟ ਨੇ ਉਹ ਤਾਂ ਇਹੀ ਖਬਰ ਦੇ ਰਹੇ ਨੇ ਕਿ ਜੀ ਜਿਹੜੇ ਜਨਰਲ ਫੈਜ਼ ਹਮੀਦ ਸਾਹਿਬ ਨੇ, ਉਹ ਜੇਦਾ ਜੀ ਨੇ ਵੀ ਇਹ ਖਬਰ ਦਿੱਤੀ। ਜੇਦਾ ਜੀ ਵੀ ਆਉਂਦੇ ਨੇ ਕਿ ਉਹ ਸੁਲਤਾਨੀ ਗਵਾਹ ਬਣ ਜਾਣਗੇ। ਸਿੱਧੇ ਲਫ਼ਜ਼ਾਂ 'ਚ ਨਹੀਂ ਆਉਂਦੇ, ਲੇਕਿਨ ਮੋੜ ਤੋੜ ਕੇ ਗੱਲ ਇਹੋ ਜਿਹੀ ਹੈ। ਔਰ ਨਾਲ ਇਹ ਵੀ ਇਨਫਰ ਕਰਦੇ ਨੇ ਕਿ ਤੁਸੀਂ ਵੇਖਣਾ ਕਿ ਇਹ ਜਿਸ ਵੇਲੇ ਉਹ ਸੁਲਤਾਨੀ ਗਵਾਹੀ ਦੇਣਗੇ ਅਤੇ ਉਸ ਵੇਲੇ ਇਮਰਾਨ ਖਾਨ ਵੀ ਫਸ ਜਾਣਗੇ। ਇਹ ਇਹਨਾਂ ਦੇ ਦਿਲ ਦੀਆਂ ਖਵਾਹਿਸ਼ਾਂ ਵੀ ਨੇ, ਤੁਹਾਨੂੰ ਪਤਾ ਹੈ। ਅਤੇ ਚੌਧਰੀ ਨਿਜ਼ਾਮਦੀਨ ਵੀ ਇਹਨਾਂ ਦੇ ਕੰਨਾਂ ਦੇ ਵਿੱਚ ਇਹੀ ਫੂਕ ਮਾਰਦਾ ਹੈ, ਅਤੇ ਇਹ ਬੜੇ ਰਾਜ਼ੀ ਹੋ ਕੇ ਖਬਰਾਂ ਦਿੰਦੇ ਨੇ ਕਿ ਜਨਰਲ ਫੈਜ਼ ਹਮੀਦ ਜਿਹੜਾ ਹੈ ਨਾ ਉਹ ਫਸ ਗਿਆ ਅਤੇ ਹੁਣ ਉਹਨੇ ਸੁਲਤਾਨੀ ਗਵਾਹ ਬਣ ਜਾਣਾ। ਅੱਛਾ, ਮੈਂ ਤੁਹਾਨੂੰ ਇਹਦਾ ਸਾਦਾ ਜਿਹਾ ਹੱਲ ਦੱਸ ਦਿੰਦਾ। ਇਹ ਕਦੇ ਨਹੀਂ ਹੋ ਸਕਦਾ ਹੁੰਦਾ। ਪੁੱਛੋ ਕਿਉਂ? ਉਹਦੀ ਵਜ੍ਹਾ ਹੈ ਕਿ ਜਦੋਂ ਤੁਸੀਂ ਸੁਲਤਾਨੀ ਗਵਾਹ ਬਣਦੇ ਹੋ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਮੰਨਦੇ ਹੋ ਕਿ ਇੱਕ ਗਲਤ ਕੰਮ ਹੋਇਆ ਜਿਹਦੇ 'ਚ ਤੁਸੀਂ ਆਪ ਵੀ ਸ਼ਾਮਿਲ ਹੋ। ਜ਼ਾਹਿਰ ਹੈ ਹੁਣ ਜਨਰਲ ਫੈਜ਼ ਹਮੀਦ ਯਾਦ ਹੋਵੇ ਨਾ ਕਿ ਜਨਰਲ ਫੈਜ਼ ਹਮੀਦ ਦੀ ਕੋਈ ਡਿਊਟੀ ਐਸੀ ਹੁੰਦੀ ਜਿਵੇਂ ਆਜ਼ਮ ਖਾਨ ਸਾਹਿਬ ਦੀ ਡਿਊਟੀ ਸੀ। ਤੁਸੀਂ ਚੇਤੇ ਕਰੋ, ਉਹ ਪ੍ਰਿੰਸੀਪਲ ਸੈਕਟਰੀ ਸਨ, ਉਹਨਾਂ ਨੂੰ ਸਾਈਫਰ ਮੁਕੱਦਮੇ 'ਚ ਪੁੱਛਿਆ, ਉਹਨਾਂ ਦੀ ਡਿਊਟੀ ਸੀ, ਜ਼ਾਹਿਰ ਹੈ ਉਹ ਸੀਟ 'ਤੇ ਸਨ। ਲੇਕਿਨ ਉਹ ਜਨਰਲ ਫੈਜ਼ ਹਮੀਦ ਦੀ ਤਾਂ ਡਿਊਟੀ ਕੋਈ ਨਹੀਂ ਸੀ। ਇਮਰਾਨ ਖਾਨ ਤੇ ਪ੍ਰਾਈਮ ਮਿਨਿਸਟਰ ਨਹੀਂ ਸੀ ਰਹੇ, ਅਤੇ ਉਹਨਾਂ ਦੇ ਨਾਲ ਇੱਕ ਮਿਸਾਲ ਲੈ ਲਓ ਕਿ ਅਗਰ ਇਹ ਇਲਜ਼ਾਮ ਲਾਉਂਦੇ ਨੇ ਕਿ ਗੱਠਜੋੜ ਕੀਤਾ ਹੈ
ਔਰ ਹੁਣ ਆਉਂਦੇ ਨੇ ਕਿ ਜਨਰਲ ਫੈਜ਼ ਹਮੀਦ ਜਿਹੜਾ ਉਹ ਮੰਨ ਜਾਏਗਾ ਕਿ ਗੱਠਜੋੜ ਕੀਤਾ ਅਤੇ ਫਿਰ ਤਾਂ ਉਹ ਆਪਣੇ ਆਪ ਨੂੰ ਫਸਾ ਰਹੇ ਨੇ ਸਾਰੀ ਉਮਰ ਵਾਸਤੇ, ਅਤੇ ਉਹ ਕਿਉਂ ਆਪਣੇ ਖਿਲਾਫ ਗਵਾਹੀ ਦੇਣਗੇ। ਇਸ ਲਈ ਇਹ ਤਮਾਮ ਦੇ ਤਮਾਮ ਲੋਕ ਜਿਹੜੇ ਨੇ ਇੱਕ ਪ੍ਰੈਸ਼ਰ ਬਿਲਡ ਕਰ ਰਹੇ ਨੇ, ਇੱਕ ਮਾਹੌਲ ਇਹੋ ਜਿਹਾ ਬਣਾ ਰਹੇ ਨੇ, ਔਰ ਮਾਹੌਲ ਇਹ ਬਣਾ ਰਹੇ ਨੇ ਕਿ ਇਮਰਾਨ ਖਾਨ ਨੂੰ ਡਰਾ ਲੈਣ ਜੇਲ੍ਹ 'ਚ ਬੈਠੇ ਨੂੰ, ਬਾਹਰ PTI ਨੂੰ ਡਰਾ ਲੈਣ ਮੁਕੰਮਲ ਤੌਰ 'ਤੇ, ਔਰ ਡੀਲ ਕਰ ਲੈ ਇਮਰਾਨ ਖਾਨ। ਮੈਂ ਤੁਹਾਨੂੰ ਅੱਗੇ ਵੀ ਦੱਸਣ ਡਿਆ ਕਿ ਜਿਹੜਾ ਸਾਡਾ ਚੌਧਰੀ ਨਿਜ਼ਾਮੁਦੀਨ ਹੈ ਉਹਦੀ ਜਿਹੜੀਆਂ ਦਿਲ ਦੀਆਂ ਸਦਰਾਂ ਨੇ ਨਾ, ਜਿਹੜੀਆਂ ਦਿਲ ਦੀਆਂ ਖੁਆਇਸ਼ਾਂ ਨੇ, ਉਹ ਇਹ ਹੀ ਨੇ ਕਿ ਕਿਸੇ ਤਰੀਕੇ ਨਾਲ ਇਮਰਾਨ ਖਾਨ NRO ਲੈ ਲੈ। ਤੁਸੀਂ ਪੁੱਛੋਗੇ ਵੀ NRO ਇਮਰਾਨ ਖਾਨ ਨੇ ਲੈਣਾ, ਚੌਧਰੀ ਨੂੰ ਉਹਦੇ 'ਚ ਕੀ ਫਾਇਦਾ? ਮੈਂ ਦੱਸਣਾ ਤੁਹਾਨੂੰ। ਚੌਧਰੀ ਨਿਜ਼ਾਮੁਦੀਨ ਜਿਹੜਾ ਹੈ ਉਹਨੇ ਪੂਰੀ ਜ਼ਿੰਦਗੀ, ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਦੱਸੀ ਹੈ ਵੀ ਇੱਕੋ ਹੀ ਸ਼ੈ ਵੇਚੀ ਹੈ। ਉਹ ਸ਼ੈ ਉਹਨੇ ਕੀ ਵੇਚੀ ਹੈ ਕਿ ਅਸੀਂ ਮੁਹੱਬ ਵਤਨ, ਅਸੀਂ ਸਭ ਤੋਂ ਤਗੜੇ ਹਾਂ, ਦਲੇਰ ਹੈ, ਅਸੀਂ ਜਿਹੜੇ ਇਮਾਨਦਾਰ ਹੈ, ਸਾਨੂੰ ਅਕਲ ਵੀ ਜ਼ਿਆਦਾ ਹੈ, ਔਰ ਜਿਹੜੇ ਪੋਲੀਟੀਕਲ ਲੀਡਰ ਨੇ ਕਰਪਟ ਵੀ ਨੇ, ਇਨਕੰਪੀਟੈਂਟ ਵੀ ਨੇ, ਅਤੇ ਇਹ ਬੁਜ਼ਦਿਲ ਵੀ ਨੇ, ਕਾਵਰਡ ਵੀ ਨੇ, ਔਰ ਨਾਲ ਨਾਲ ਇਹਨਾਂ ਦਾ ਮਜ਼ਹਬੀ ਮਾਮਲਾਤ ਵੀ ਠੀਕ ਨਹੀਂ, ਅਤੇ ਇਹਨਾਂ ਦਾ ਜਿਹੜਾ ਕਿਰਦਾਰ ਹੈ ਨਾ ਔਰਤਾਂ ਨਾਲ ਰਿਲੇਟਡ, ਉਹ ਵੀ ਠੀਕ ਨਹੀਂ ਹੈਗਾ, ਅਤੇ ਕਰੈਕਟਰ ਅਸੈਸੀਨੇਸ਼ਨ ਵੀ, ਅਤੇ ਹਰ ਚੀਜ਼ ਮਤਲਬ ਹੈ ਜਿਹੜੇ 5-6 ਟੀਕੇ ਨਾਲ ਇਕੱਠੇ ਹੀ ਭਰ ਕੇ ਲਾ ਦਿੰਦੇ ਨੇ ਚੌਧਰੀ ਸਾਹਿਬ। ਹੁਣ ਮੁਸੀਬਤ ਹੈ ਕਿ ਟੀਕਾ ਕੋਈ ਵੀ ਇਮਰਾਨ ਖਾਨ ਦੇ ਉੱਤੇ ਕੰਮ ਨਾ ਕੀਤਾ। ਹੁਣ ਉਹਨਾਂ ਦੀ ਇਹ ਦਿਲ ਦੀ ਖੁਆਇਸ਼ ਹੈ, 77 ਸਾਲ ਦੀ ਜਿਹੜੀ ਕੁੱਲੀ ਬਣਾਈ ਉਹ ਉੱਜਣ ਡਈ ਹੈ, ਔਰ ਖੁਆਇਸ਼ ਇਹ ਹੈ ਕਿ ਇਮਰਾਨ ਖਾਨ NRO ਲੈ ਲੈ, ਅੰਗੂਠਾ ਲਾ ਦੇ, ਤਾਂ ਕਿ ਇਹ ਫਿਰ ਧਮਾਲ ਪਾਉਣ ਕੇ ਵੇਖੋ ਇਹ ਸਾਰੇ ਲੀਡਰ ਜਿਵੇਂ ਕਰਪਟ ਹੁੰਦੇ ਨੇ, ਇਨਕੰਪੀਟੈਂਟ ਹੁੰਦੇ ਨੇ ਅਤੇ ਬੁਜ਼ਦਿਲ ਹੁੰਦੇ ਨੇ, ਇਮਰਾਨ ਖਾਨ ਵੀ ਉਹੀ ਹੈ। ਹੁਣ ਇਹ ਕਦੇ ਆਉਂਦੇ ਨੇ ਕਿ ਤੁਸੀਂ ਸੁਣੀਆਂ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਕਿ ਜੀ ਬੁਸ਼ਰਾ ਬੀਬੀ ਜਿਹੜੀ ਉਹਨਾਂ ਦੀ ਮੁਲਾਕਾਤ ਕੋਰ ਕਮਾਂਡਰ ਪੇਸ਼ਾਵਰ ਨਾਲ ਹੋਈ, ਬਿਲਕੁਲ ਝੂਠ ਹੈ, ਸੀ ਕੋਈ ਗੱਲ ਨਹੀਂ ਹੋਈ। ਫਿਰ ਇਹਨਾਂ ਨੇ ਖਬਰ ਦਿੱਤੀ ਹੈ ਕਿ ਬੁਸ਼ਰਾ ਬੀਬੀ ਜਿਹੜੀ ਹੈ ਉਹ ਇਮਰਾਨ ਖਾਨ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਹਾਡੇ ਕੋਲ ਕੋਈ ਆਪਸ਼ਨ ਹੋਰ ਨਹੀਂ ਰਹਿ ਗਿਆ, ਤੁਸੀਂ ਡੀਲ ਲੈ ਲਓ, ਇਹ ਵੀ ਝੂਠ ਹੈ। ਫਿਰ ਜੇਦਾ ਜੀ ਦੇ ਕੋਲੋਂ ਖਬਰ ਕਰਵਾਈ, ਫਿਰ ਅਨਸਾਰ ਅਬਾਸੀ ਦੇ ਕੋਲੋਂ ਖਬਰ ਕਰਵਾਈ, ਫਿਰ ਹੁਣ ਖਬਰਾਂ ਕਰਾਉਂਦੇ ਨੇ ਕਿ ਜਨਰਲ ਫੈਜ਼ ਹਮੀਦ ਦਾ ਕੋਰਟ ਮਾਰਸ਼ਲ ਆਲਮੋਸਟ ਹੋ ਗਿਆ ਅਤੇ ਹੁਣ ਉਹਨਾਂ ਦੇ ਬਾਰੇ ਫੈਸਲਾ ਆ ਜਾਣਾ। ਫੈਸਲਾ ਬੇਸ਼ੱਕ ਆ ਜਾਏ, ਇਹ ਨਹੀਂ ਮੈਂ ਆਂਦਾ ਵੀ ਨਹੀਂ ਆਉਣਾ, ਜ਼ਾਹਿਰ ਉਹਨਾਂ ਦੇ ਕੋਲ ਨੇ, ਕੋਰਟ ਮਾਰਸ਼ਲ ਕਰਨ ਡਏ ਨੇ, ਕਿਸੇ ਵੇਲੇ ਵੀ ਫੈਸਲਾ ਦੇ ਸਕਦੇ ਨੇ। ਲੇਕਿਨ ਇਹ ਜਿਹੜੀ ਗੱਲ ਆਖਣੀ ਕਿ ਉਹ ਵਾਅਦਾ ਮਾਫ ਗਵਾਹ ਬਣ ਗਏ ਨੇ, ਇਹ ਗੱਲ ਮੇਰੀ ਮੰਨਣ 'ਚ ਨਹੀਂ ਆਉਂਦੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਇਸ ਤੋਂ ਅਗਲੀ ਖਬਰ ਦਿੰਨੇ, ਉਹ ਅਗਲੀ ਖਬਰ ਇਹ ਦਿੰਨੇ ਵੀ ਕਰਾਚੀ ਨੇ ਆਖਿਰਕਾਰ ਰਿਕਾਰਡ ਕਾਇਮ ਕਰ ਦਿੱਤਾ। ਤੁਹਾਨੂੰ ਪਤਾ ਹੀ ਹੈ ਉੱਥੇ ਟਸੋਰੀ ਸਾਹਿਬ, ਉਹ ਕਈ ਬੰਦੇ ਉਹਨਾਂ ਨੂੰ ਗਲਤੀ ਨਾਲ ਟਪੋਰੀ ਆਖ ਦਿੰਦੇ, ਟਪੋਰੀ ਨਹੀਂ, ਉਹਨਾਂ ਦਾ ਨਾਂ ਹੈ ਟਸੋਰੀ। ਉਹ ਟਸੋਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਇੱਕ ਨਵਾਂ ਹੀ ਧਮਾਕਾ ਕੀਤਾ। ਉਹਨਾਂ ਆਖਿਆ ਜੀ ਪਹਿਲਾਂ 34 ਮਿੰਟ 34 ਮਿੰਟ ਲਗਾਤਾਰ ਆਤਿਸ਼ਬਾਜ਼ੀ ਦਾ ਪਹਿਲਾਂ ਰਿਕਾਰਡ ਸੀ, ਅਤੇ ਕਰਾਚੀ ਨੇ 40 ਮਿੰਟ ਲਗਾਤਾਰ ਆਤਿਸ਼ਬਾਜ਼ੀ ਨਿਊ ਈਅਰ 'ਤੇ ਕਰਕੇ ਅਤੇ ਰਿਕਾਰਡ ਤੋੜ ਦਿੱਤਾ। ਮਾਸ਼ਾਅੱਲਾ ਮਾਸ਼ਾਅੱਲਾ। ਉੱਥੇ ਅਬੂ ਧਾਬੀ ਦੇ ਵਿੱਚ ਉਹਨਾਂ ਮੇਰੇ ਖਿਆਲ 54 ਮਿੰਟ ਲਗਾਤਾਰ ਆਤਿਸ਼ਬਾਜ਼ੀ ਕਰਕੇ ਕੋਈ ਹੋਰ ਰਿਕਾਰਡ ਬਣਾ ਦਿੱਤਾ। ਬਹਰਹਾਲ ਇਹ ਪਤਾ ਨਹੀਂ ਦੁਨੀਆ 'ਚ ਕਿੱਥੇ ਕਿੱਥੇ ਰਿਕਾਰਡ ਹੋਣੇ ਨੇ, ਐਵੇਂ ਇਹ ਝੂਠੀ ਗੱਲ ਹੈ, ਪਤਾ ਨਹੀਂ ਲੋਕਾਂ 4-4 ਘੰਟੇ ਵੀ ਨਹੀਂ ਕੀਤੀ ਹੋਣੀ ਲਗਾਤਾਰ ਆਤਿਸ਼ਬਾਜ਼ੀ। ਲੇਕਿਨ ਬਹਰਹਾਲ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਜੀ ਪਹਿਲਾਂ 34 ਮਿੰਟ ਸੀ ਅਤੇ ਹੁਣ ਅਸੀਂ 40 ਮਿੰਟ ਕਰਕੇ ਅਤੇ ਅਸੀਂ ਜਿਹੜਾ ਨਾ ਉਹ ਰਿਕਾਰਡ ਕਾਇਮ ਕਰ ਦਿੱਤਾ। ਇਹ ਸਾਡੇ ਜਿਹੜੇ ਨੇ ਟਸੋਰੀ ਸਾਹਿਬ ਉਹਨਾਂ ਨੇ ਆਖਿਆ। ਅੱਛਾ, ਦੂਸਰੇ ਪਾਸੇ ਸਾਇਰਾ ਬਾਨੋ ਸਾਹਿਬਾ ਨੇ ਆਖਿਆ ਹੈ ਕਿ ਪਿਛਲੇ 1 ਹਫ਼ਤੇ ਤੋਂ ਕਰਾਚੀ 'ਚ ਪਿਛਲੇ 8 ਦਿਨ ਤੋਂ ਪਾਣੀ ਦੀ ਕਮੀ ਹੈ ਸ਼ਦੀਦ, ਲੋਕਾਂ ਨੂੰ ਪਾਣੀ ਨਹੀਂ ਲੱਭਣ ਡਿਆ, ਲੋਕਾਂ ਨੂੰ ਪਾਣੀ ਨਹੀਂ ਲੱਭਣ ਡਿਆ, ਅਤੇ ਇਹ ਭਾਈ ਹੋਰੀ ਛੁਰਲੀਆਂ ਪਟਾਕੇ ਚਲਾ ਕੇ ਤੇ ਰਿਕਾਰਡ ਕਾਇਮ ਕਰਨ ਡਏ ਨੇ। ਉਹਨਾਂ ਆਖਿਆ ਮਾਂ ਮਰ ਗਈ ਪੋਹ ਦੇ ਪਾਲੇ, ਧੀ ਦਾ ਨਾਂ ਨਿੱਗੀ, ਮਾਂ ਮਰ ਗਈ ਪੋਹ ਦੇ ਪਾਲੇ, ਧੀ ਦਾ ਨਾਂ ਨਿੱਗੀ। ਅਤੇ ਕਈਆਂ ਨੇ, ਉਹ ਤੁਹਾਨੂੰ ਪਤਾ ਹੀ ਹੈ ਕਿ ਮਾਂ ਮਰ ਗਈ ਜਿਹੜੀ ਹੈ ਘਿਓ ਦੁੱਖੋਂ, ਅਤੇ ਧੀ ਦਾ ਨਾਂ ਥਿੰਦੀ। ਇਹ ਉਹੀ ਗੱਲ ਹੈ ਆਪਣਾ ਕਾਮਰਾਨ ਟਸੋਰੀ ਸਾਹਿਬ ਦੀ ਕਿ ਉੱਧਰ ਲੋਕਾਂ ਨੂੰ ਪਾਣੀ ਨਹੀਂ ਲੱਭਣ ਡਿਆ ਕਰਾਚੀ ਦੇ ਵਿੱਚ। ਲੋਕੀ ਵਿਚਾਰੇ ਪਾਣੀ ਪੀਣ ਤੋਂ, ਨਹਾਉਣ ਤੋਂ, ਕੱਪੜੇ ਧੋਣ ਤੋਂ ਬੈਠੇ ਨੇ, ਅਤੇ ਇਹ ਆਉਂਦੇ ਨੇ ਅਸੀਂ ਕਰਾਚੀ ਦੇ ਵਿੱਚ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਬਹਰਹਾਲ ਬਈ ਪਤਾ ਨਹੀਂ ਕਿਹੋ ਜਿਹੇ ਬਿਮਾਰ ਲੋਕ ਨੇ ਜਿਨ੍ਹਾਂ ਨੂੰ ਚੌਧਰੀ ਨਿਜ਼ਾਮੁਦੀਨ ਲੈ ਕੇ ਆਇਆ। ਔਰ ਇਹ ਵੀ ਤੁਸੀਂ ਵੇਖੋ ਵੀ ਚੌਧਰੀ ਨਿਜ਼ਾਮੁਦੀਨ ਨੂੰ ਕਿਹੋ ਜਿਹੇ ਬੰਦੇ ਪਸੰਦ ਆਉਂਦੇ ਨੇ। ਮੈਂ ਜਿਸ ਵੇਲੇ ਟਸੋਰੀ ਸਾਹਿਬ ਨੂੰ ਦੇਖਦਾ, ਜਿਸ ਵੇਲੇ ਮੈਂ ਬਾਜੀ ਮਰੀਮ ਨੂੰ ਵੇਖਣਾ, ਬਿਲਾਵਲ ਸਾਹਿਬ ਨੂੰ ਵੇਖਣਾ, ਅਤੇ ਮੈਨੂੰ ਉੱਥੋਂ ਪਤਾ ਲੱਗਦਾ ਵੀ ਉਹ ਜਿਹੜੇ ਪਾਕਿਸਤਾਨ ਵਾਲੇ ਭਾਈ ਨੇ, ਉਹ ਜਿਹੜੇ ਸਾਜਦ ਤਾਰੜ ਸਾਹਿਬ ਨੇ ਪਾਕਿਸਤਾਨ ਵਾਲੇ, ਉਹ ਭਾਈ ਹੋਣੀ ਜਿਹੜੇ ਨੇ ਉਹਨਾਂ ਦਾ ਤਾਂ ਬੜਾ ਚਾਂਸ ਹੈ, ਕਿਉਂਕਿ ਉਹ ਇਹਨਾਂ ਨਾਲੋਂ ਵੀ ਨਲਾਇਕ ਨੇ ਮੇਰਾ ਖਿਆਲ ਹੈ, ਅਤੇ ਉਹਨਾਂ ਦਾ ਤਾਂ ਬੜਾ ਚਾਂਸ ਹੈ ਕਿ ਚੀਫ ਮਿਨਿਸਟਰ ਪੰਜਾਬ ਬਣ ਸਕਦੇ ਨੇ ਆਉਣ ਵਾਲੇ। ਖੁਸ਼ੀ ਪੈ ਅਤੇ ਚੌਧਰੀ ਸਾਹਿਬ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾ ਦੇਣ, ਕਿਉਂਕਿ ਪ੍ਰਾਈਮ ਮਿਨਿਸਟਰ ਵੀ ਤੁਸੀਂ ਵੇਖ ਹੀ ਲਿਆ, ਉਹ ਜਿਹੜਾ ਆਉਂਦਾ ਕਰਕੇ, ਅਤੇ ਤੁਸੀਂ ਜਿਹੜਾ ਨਾ ਜੀ ਉਹ ਪਤਾ ਨਹੀਂ ਪ੍ਰਾਈਮ ਮਿਨਿਸਟਰ ਹੈ ਜਾਂ ਗਿੱਦੜ ਹੈ, ਮੇਰੀ ਸਮਝ ਤੋਂ ਬਾਅਦ। ਮੇਰਾ ਖਿਆਲ ਕਿਸੇ ਨੇ ਪ੍ਰਾਈਮ ਮਿਨਿਸਟਰ ਨੂੰ ਦੱਸਿਆ ਨਹੀਂ ਕਿ ਦੀਆਂ ਆਵਾਜ਼ਾਂ ਜਿਹੜੀਆਂ ਨਾ ਗਿੱਦੜ ਕੱਢਦੇ ਨੇ, ਔਰ ਗਿੱਦੜ ਵੀ ਉਹ ਜਿਹੜੇ ਜਿਸ ਵੇਲੇ ਗੰਨੇ ਪੀੜ ਲਏ ਹੋਣ ਨਾ, ਤੁਹਾਨੂੰ ਪਤਾ ਵੀ
ਵੇਲਣਾ ਚੱਲਦਾ ਹੋਵੇ ਤੇ ਗੰਨੇ ਪੀੜੇ ਹੋਣ ਤੇ ਸਾਰਾ ਦਿਨ ਜਿਹੜਾ ਪੱਤਾਂ ਕੱਢੀਆਂ ਹੋਣ ਤੇ ਸ਼ਾਮ ਨੂੰ ਸਿਖਲਾਈ ਮਾਰ ਕੇ ਤੇ ਜਿਸ ਵੇਲੇ ਉਹ ਜਿਹੜੀ ਮੈਲ ਰਹਿ ਜਾਂਦੀ ਹੈ ਨਾ ਪੀਪੇ ਦੇ ਵਿੱਚ, ਉਹ ਛੱਡ ਜਾਂਦਾ ਜ਼ਿਮੀਂਦਾਰ ਪੀਪੇ 'ਚ, ਤੇ ਉਹ ਗਿੱਦੜ ਆ ਕੇ ਖਾਂਦੇ ਨੇ ਤੇ ਉਹ ਖਾ ਕੇ ਜਦੋਂ ਰੱਜ ਲੈਂਦੇ ਨੇ, ਫਿੱਟੇ ਹੁੰਦੇ ਨੇ ਖਾ ਚੀਨੀ, ਸ਼ੂਗਰ ਹੁੰਦੀ ਹੈ ਜ਼ਾਹਿਰ। ਪੂਰਾ ਮਹੀਨਾ ਜਦੋਂ ਗਿੱਦੜ ਖਾਂਦੇ ਰਹਿੰਦੇ ਨੇ ਨਾ ਉੱਥੇ ਰਾਤ ਸਾਰੀ ਆ ਕੇ, ਉਸ ਤੋਂ ਬਾਅਦ ਉਹ ਇਹੋ ਜਿਹੀਆਂ ਊ ਵਾਲੀਆਂ ਆਵਾਜ਼ਾਂ ਕੱਢਦੇ ਨੇ ਜਿਹੜੀਆਂ ਚੌਧਰੀ ਸਾਹਿਬ ਕੱਢ ਰਹੇ। ਲੇਕਿਨ ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਸਾਡੇ, ਮੈਂ ਤੁਹਾਨੂੰ ਦੱਸਿਆ ਕਿ ਚੌਧਰੀ ਨਿਜ਼ਾਮਦੀਨ ਨੂੰ ਇਹੋ ਜਿਹੇ ਲੋਕ ਹੀ ਪਸੰਦ ਨੇ। ਬਹਰਹਾਲ ਜੀ ਅਗਲੀ ਖਬਰ ਲੈ ਲਓ। ਅਗਲੀ ਖਬਰ ਅਜ਼ਮਾ ਬੁਖਾਰੀ ਸਾਹਿਬਾ ਦੀ। ਉਹਨਾਂ ਨੂੰ ਰਿਪੋਰਟਰਾਂ ਨੇ ਪੁੱਛਿਆ ਵੀ ਬਾਜੀ ਤੂੰ ਵਿਆਹ 'ਤੇ ਨਾ ਗਈ, ਮਰੀਮ ਔਰੰਗਜ਼ੇਬ ਵੀ ਫਿਰਦੀ ਸੀ, ਸਾਰੀਆਂ ਫਿਰਦੀਆਂ ਸੀ, ਤੂੰ ਕਿਉਂ ਨਾ ਗਈ ਵਿਆਹ 'ਤੇ? ਉਹਨੇ ਆਖਿਆ ਜੀ ਅਸਲ ਦੇ ਵਿੱਚ ਜਿਹੜੀ, ਹੁਣ ਜ਼ਰਾ ਗੌਰ ਕਰਨਾ, ਹੁਣ ਵਿਚਾਰੀ ਬਿਜ਼ਤੀ ਆਪਣੀ ਨਾ ਲੁਕਾਏ ਤੇ ਹੋਰ ਕੀ ਕਰੇ। ਨਾਲ ਹੀ ਆਂਦੀ ਕਿ ਪੰਜਾਬ ਦੀ ਜਿਹੜੀ ਕਮੀਨਾ ਹੈ ਨਾ, ਉਹਨਾਂ ਨੂੰ ਵਿਆਹ 'ਤੇ ਨਹੀਂ ਸੀ ਸੱਦਿਆ ਤੇ ਇਸ ਲਈ ਮੈਂ ਵੀ ਨਹੀਂ ਗਈ। ਹੈ ਇਹ ਪਹਿਲੀ ਜਦੋਂ ਤੂੰ ਬਾਜੀ ਦੇ ਬੈਗ ਚੁੱਕ ਕੇ ਪਿੱਛੇ ਫਿਰਦੀ ਹੈ, ਉਸ ਵੇਲੇ ਪੂਰੀ ਕਬੀਨਾ ਫਿਰਨ ਰਹੀ ਹੁੰਦੀ ਹੈ ਪਿੱਛੇ। ਇਹ ਜਿਹੜਾ ਤੁਹਾਡਾ ਤਲਕ ਹੈ ਬੈਗ ਚੁੱਕਣ ਵਾਲਾ, ਆਹੋ ਨਹੀਂ ਆਹੋ ਵਾਲਾ, ਮਰੀਮ ਔਰੰਗਜ਼ੇਬ ਦਾ, ਤੁਹਾਡਾ ਇਹ ਤਾਂ ਵੱਖਰਾ ਹੈ ਨਾ। ਹੁਣ ਉਹਨਾਂ ਇਸ ਵਾਰੀ ਮਰੀਮ ਔਰੰਗਜ਼ੇਬ ਨੂੰ ਸੱਦ ਲਿਆ ਤੇ ਇਹਨੂੰ ਨਹੀਂ ਸੱਦਿਆ। ਉਹ ਹੁਣ ਵਿਚਾਰੀ ਦੱਸਦੀ ਹੈ ਫਿਰਦੀ ਹੈ ਕਿ ਕਿਉਂਕਿ ਪੂਰੀ ਕਬੀਨਾ ਨੂੰ ਨਹੀਂ ਸੱਦਿਆ ਤੇ ਇਸੇ ਲਈ ਮੈਨੂੰ ਨਹੀਂ ਸੱਦਿਆ। ਨਾ, ਇਸ ਤਰ੍ਹਾਂ ਨਹੀਂ ਕੰਮ ਚੱਲਣਾ। ਇਹ ਕੰਮ ਮਰੀਮ ਔਰੰਗਜ਼ੇਬ ਨੇ ਖਰਾਬ ਕਰਾਇਆ ਹੈ। ਬਾਜੀ ਨੇ ਤਾਂ ਸੱਦਣਾ ਹੋਣਾ ਤੁਹਾਨੂੰ, ਮੈਨੂੰ ਲੱਗਦਾ ਮਰੀਮ ਔਰੰਗਜ਼ੇਬ ਨੇ ਕੋਈ ਚੁਗਲੀ ਲਾਈ ਹੈ ਤੁਹਾਡੇ ਖਿਲਾਫ, ਜਿਹੜਾ ਕੰਮ ਤੁਹਾਡਾ ਖਰਾਬ ਹੋ ਗਿਆ। ਬਹਰਹਾਲ ਉਹਨਾਂ ਨੇ ਕਿਹਾ ਕਿ ਜੀ ਮੈਨੂੰ ਵਿਆਹ ਤਾਂ ਕੋਈ ਨਹੀਂ ਸੱਦਿਆ, ਮੈਂ ਇਸ ਲਈ ਨਹੀਂ ਗਈ। ਲੇਕਿਨ ਅਗਲੀ ਗੱਲ ਹੈ ਸੁਣਨ ਵਾਲੀ। ਉਹਨਾਂ ਨੇ ਕਿਹਾ ਲੇਕਿਨ ਚੀਫ ਮਿਨਿਸਟਰ ਪੰਜਾਬ ਮਰੀਮ ਨਵਾਜ਼ ਜਿਹੜੀ ਉਹ ਸੋਹਣੀ ਬੜੀ ਲੱਗਣ ਰਹੀ ਸੀ, ਮਾਸ਼ਾਅੱਲਾ। ਮਤਲਬ ਲਾਗੀਆਂ ਨੇ ਲਾਗ ਲੈਣੇ ਨੇ, ਭਾਵੇਂ ਵਿਆਹ 'ਤੇ ਸੱਦੋ ਜਾਂ ਨਾ ਸੱਦੋ, ਲਾਗੀਆਂ ਨੇ ਆਪਣੇ ਲਾਗ ਲੈਣੇ ਨੇ। ਅਤੇ ਇੱਥੇ ਸ਼ਾਇਰ ਇਹ ਕਹਿਣਾ ਚਾਹੁੰਦਾ ਹੈ ਵੀ ਮੈਨੂੰ ਭਾਵੇਂ ਤੁਸੀਂ ਨਾ ਸੱਦੋ ਵਿਆਹ 'ਤੇ, ਪਰ ਮੈਨੂੰ ਲਾਗ ਤੇ ਦਿਓ ਨਾ ਜਿਹੜਾ ਮੇਰਾ ਬਣਦਾ। ਅਤੇ ਮਰੀਮ ਨਵਾਜ਼ ਸਾਹਿਬਾ ਦਿਓ ਉਸਮਾ ਬੀਬੀ ਨੂੰ ਜਿਹੜਾ ਲਾਗ ਬਣਦਾ, ਇਵੇਂ ਨਾ ਕਰੋ। ਹੁਣ ਬੈਠੀ ਤਾਰੀਫਾਂ ਕਰਨ ਡਈ ਹੈ। ਅਤੇ ਨਜ਼ੀਰ ਨਾਜੀ ਸਾਹਿਬ ਦੇ ਬੇਟੇ ਅਨੀਕ ਨਾਜੀ ਸਾਹਿਬ ਨੇ ਕਿਹਾ ਕਿ ਬੜਾ ਚੰਗਾ ਕੰਮ ਕੀਤਾ ਮੁੰਡੇ ਦੇ ਮਾਂ ਪਿਓ ਨੇ, ਮਨਹੂਸ ਲੋਕਾਂ ਦੇ ਸਾਏ ਤੋਂ ਉਹਨਾਂ ਨੂੰ ਮਹਿਫੂਜ਼ ਰੱਖਿਆ, ਪੰਜਾਬ ਦੀ ਕਮੀਨਾ ਨੂੰ ਨਹੀਂ ਸੱਦਿਆ ਤੇ ਚੰਗਾ ਕੀਤਾ। ਮਨਹੂਸ ਲੋਕਾਂ ਦਾ ਸਾਇਆ ਪੈਂਦਾ ਤੇ ਉਹਨਾਂ ਦੇ ਬੱਚਿਆਂ ਦੀ ਅੱਗੋਂ ਜ਼ਿੰਦਗੀ ਖਰਾਬ ਹੁੰਦੀ। ਮਾਂ ਪਿਓ ਦਾ ਇਹੀ ਫਰਜ਼ ਹੈ ਵੀ ਇਹੋ ਜਿਹੇ ਬੰਦਿਆਂ ਦੇ ਕੋਲੋਂ ਬਚਣ। ਅੱਛਾ ਜੀ, ਅਗਲੀ ਖਬਰ ਪਾਰਾ ਚਨਾਰ ਦੀ ਹੈ, ਤੁਹਾਡੇ ਸਾਹਮਣੇ ਰੱਖਣੀ ਹੈ। ਪਾਰਾ ਚਨਾਰ ਤੁਹਾਨੂੰ ਪਤਾ ਹੈ ਵੀ ਉੱਥੇ ਜਿਹੜਾ ਜ਼ੁਲਮ ਹੋਇਆ, ਕਤਲੋ ਗਾਰਤ ਹੋਈ, ਜਿਵੇਂ ਗਾਟੇ ਉੱਥੇ ਵੱਢੇ ਗਏ ਨੇ ਇੱਕ ਦੂਜੇ ਦੇ ਮਜ਼ਹਬ ਦੇ ਨਾਂ 'ਤੇ, ਫਿਰਕਾ ਵਾਰੀਅਤ ਦੇ ਨਾਂ 'ਤੇ। ਉੱਥੇ ਹੁਣ ਅਮਨ ਦਾ ਮੁਆਹਦਾ ਹੋਇਆ। 45 ਬੰਦਿਆਂ ਨੇ ਦੋਨੋਂ ਪਾਸਿਆਂ ਸਾਈਨ ਕੀਤੇ ਨੇ। ਹੁਣ ਅੱਲਾ ਕਰੇ ਕਿ ਦੋਵਾਂ ਪਾਸਿਆਂ ਨੂੰ ਕੋਈ ਅਕਲ ਆਵੇ, ਕੋਈ ਖਿਆਲ ਆਵੇ, ਕੋਈ ਤਰਸ ਆਵੇ ਇੱਕ ਦੂਸਰੇ ਦੇ ਉੱਤੇ। ਇਹ ਫਿਰਕਾ ਵਾਰਾਨਾ ਜਿਹੜਾ ਕੰਮ ਹੈ ਉੱਥੇ ਬੰਦ ਹੋਵੇ। ਬੜੀ ਕਤਲੋ ਗਾਰਤ ਹੋਈ ਹੈ ਔਰ ਬੜੀ ਹੀ ਮਤਲਬ ਕਿ ਇਹੋ ਜਿਹੀ ਕਤਲੋ ਗਾਰਤ ਹੋਈ ਹੈ ਕਿ ਯਕੀਨ ਨਹੀਂ ਆਉਂਦਾ ਵੇਖ ਕੇ। ਸਿਰ ਵੱਢ ਕੇ ਸੁੱਟੇ ਨੇ ਲੋਕਾਂ ਦੇ, ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੋ ਕੁਝ ਹੋਇਆ। ਅੱਲਾ ਮਾਫ ਕਰੇ। ਏਡੇ ਸਖਤ ਦਿਲ ਸਾਡੇ ਲੋਕ ਕਿਸ ਤਰ੍ਹਾਂ ਹੋ ਜਾਂਦੇ ਨੇ ਤੇ ਏਡਾ ਦੂਰ ਤੱਕ ਕਿਵੇਂ ਅੱਪੜ ਜਾਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਕਿ KP ਅਸੈਂਬਲੀ ਦੇ ਲਾਗੇ ਜਿਹੜੇ ਬਲਦਿਆਤੀ ਜਿਹੜੇ ਉੱਥੋਂ ਦੇ ਨੁਮਾਇੰਦੇ ਨੇ, ਉਹਨਾਂ ਨੇ ਇੱਕ ਇਤਜਾਜ ਕੀਤਾ। ਉਹਨਾਂ ਨੂੰ ਫੰਡ ਚਾਹੀਦੇ ਸਨ ਬਲਦਿਆਤੀ। ਉਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ, ਨਾਲ ਆਂਸੂ ਗੈਸ ਸੁੱਟੀ ਗਈ ਔਰ ਫੌਰੀ ਤੌਰ 'ਤੇ ਮੀਡੀਆ ਪੈ ਗਿਆ ਅਲੀ ਅਮੀਨ ਗੰਡਾਪੁਰ ਨੂੰ ਅਤੇ KP ਦੀ ਗਵਰਨਮੈਂਟ ਨੂੰ ਕਿ ਤੁਸੀਂ ਨੂਨ ਲੀਗ ਵਾਲਿਆਂ ਨੂੰ ਆਂਦੇ ਹੋ ਕਿ ਆਂਸੂ ਗੈਸ ਇਸਤੇਮਾਲ ਕਰਦੇ ਨੇ ਅਤੇ ਆਪ ਵੀ ਤੁਸੀਂ ਕਰਨ ਡਏ ਹੋ। ਉਹ ਫਿਰ ਜਦੋਂ ਗੱਲ ਨੂੰ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਾ ਕਿ ਉਹ ਉੱਥੇ ਜਿਹੜਾ KP ਅਸੈਂਬਲੀ ਹੈ ਉਹ ਕੰਟੋਨਮੈਂਟ ਦੀ ਹੱਦ ਦੇ ਵਿੱਚ ਹੈ। ਉੱਥੇ ਆ ਜਿਹੜੇ ਸਾਰੇ ਪੁਲਿਸ ਦੇ ਆਪਰੇਸ਼ਨ ਨੇ ਇਹ OC ਸਾਹਿਬ ਕਰਵਾਉਂਦੇ ਨੇ, ਮਤਲਬ ਫੌਜ ਵਾਲੇ ਕਰਾਉਂਦੇ ਨੇ। ਇਹ ਸੂਬਾਈ ਹਕੂਮਤ ਨੇ ਲਾਠੀ ਚਾਰਜ ਨਾ ਕਰਵਾਇਆ, ਨਾ ਹੀ ਆਂਸੂ ਗੈਸ, ਇਹ ਉੱਥੇ ਫੌਜ ਦੇ ਅਹਿਕਾਮਾਤ 'ਤੇ ਹੋਈ। ਵੈਸੇ ਵੀ KP ਦੇ ਵਿੱਚ ਨਾ IG KP ਹਕੂਮਤ ਦੀ ਮਰਜ਼ੀ ਨਾਲ ਲੱਗਾ ਹੋਇਆ, ਨਾ ਹੀ ਚੀਫ ਸੈਕਟਰੀ। ਦੋਵੇਂ ਜਿਹੜੇ ਅਫਸਰ ਨੇ ਉਹ ਚੌਧਰੀ ਨਿਜ਼ਾਮਦੀਨ ਦੀ ਮਰਜ਼ੀ ਦੇ ਨਾਲ ਲੱਗੇ ਹੋਏ ਨੇ ਅਤੇ ਉਹਨਾਂ ਨੇ ਮਾਮਲਾਤ ਆਪਣੇ ਤਰੀਕੇ ਨਾਲ ਚਲਾਏ ਨੇ ਅਤੇ ਇਸ ਲਈ ਉਹ ਕਿਸੇ ਵੀ ਸੂਰਤ KP ਗਵਰਨਮੈਂਟ 'ਤੇ ਪਾਉਣਾ ਜਿਹੜਾ ਉਹ ਜ਼ਿਆਦਤੀ ਹੈ। ਅੱਛਾ ਜੀ, ਅੱਗੋਂ ਬੇਰੁਜ਼ਗਾਰ ਸਨ ਏਅਰ ਮਾਰਸ਼ਲ ਅਖਤਰ ਹਯਾਤ ਸਾਹਿਬ। ਉਹਨਾਂ ਨੂੰ ਹੁਣ ਕਾਇਮ ਮਕਾਮ PIA ਦੇ ਚੇਅਰਮੈਨ ਦਾ ਅਹੁਦਾ ਦੇ ਦਿੱਤਾ ਗਿਆ। ਬੇਰੁਜ਼ਗਾਰ ਬੰਦੇ ਨੇ, ਕੋਈ ਸੋਚਣਾ ਪੈਣਾ ਉਹਨਾਂ ਦਾ। ਤੁਹਾਨੂੰ ਪਤਾ ਹੀ, ਕੱਲ੍ਹ ਹੀ ਅਸੀਂ ਫੀਸ ਦੀ ਗੱਲ ਕਰਨ ਡਏ ਸਾਂ। ਅੱਜ ਏਅਰ ਮਾਰਸ਼ਲ ਰਿਟਾਇਰਡ ਅਖਤਰ ਹਯਾਤ ਸਾਹਿਬ ਨੂੰ ਕਾਇਮ ਮੁਕਾਮ, ਇਹ ਮੈਨੂੰ ਨਹੀਂ ਪਤਾ ਕਿ ਇਹ ਰਿਟਾਇਰਡ ਨੇ ਅਜੇ ਕਿ ਨਹੀਂ। ਬਹਰਹਾਲ ਏਅਰ ਮਾਰਸ਼ਲ ਅਖਤਰ ਹਯਾਤ ਸਾਹਿਬ ਨੂੰ ਕਾਇਮ ਮੁਕਾਮ CEO PIA ਲਾ ਦਿੱਤਾ ਗਿਆ। ਅਤੇ ਦੂਸਰੇ ਪਾਸੇ ਅਗਲੀ ਖਬਰ ਤੁਹਾਨੂੰ ਦੱਸ ਦਿੰਦੇ, ਚੇਅਰਮੈਨ ਦਾ ਅਤੇ ਉਹਨਾਂ ਨੂੰ ਅਹੁਦਾ ਮਿਲ ਗਿਆ PIA ਦਾ। ਅਗਲੀ ਖਬਰ ਸੁਣ ਲਓ ਕਿ 10 ਮੁਲਕਾਂ ਦੇ ਵਿੱਚ ਸਾਈਕਲ 'ਤੇ ਘੁੰਮਣ ਫਿਰਨ ਤੋਂ ਬਾਅਦ ਸਿੰਧ ਦੇ ਵਿੱਚ ਸਿਆਹ ਜੋੜੇ ਨੂੰ ਲੁੱਟ ਲਿਆ ਗਿਆ। ਇਹ ਹੁਣੇ ਹੀ ਤੁਹਾਨੂੰ ਦੱਸਿਆ ਕਿ ਸਿੰਧ ਦੇ ਜਿਹੜੇ ਟਸੋਰੀ ਸਾਹਿਬ ਸਨ ਉਹ ਆਉਂਦੇ ਨੇ ਕਿ ਅਸੀਂ 34 ਮਿੰਟ ਦੀ ਪਹਿਲਾਂ ਦਹਿਸ਼ਤਗਰਦੀ ਆਖਣ ਡਿਆ, 34 ਮਿੰਟ ਦੀ ਆਤਿਸ਼ਬਾਜ਼ੀ ਹੋਈ ਸੀ, ਹੁਣ ਅਸੀਂ 40 ਮਿੰਟ ਦੀ ਕਰਕੇ ਰਿਕਾਰਡ ਤੋੜ ਦਿੱਤਾ। ਜੀ ਹਾਂ, ਇਹ ਉਹੀ ਟਸੋਰੀ ਸਾਹਿਬ ਨੇ ਜਿਹਦੇ ਵਿੱਚ
ਮੌਲਾਨਾ ਤਕੀ ਉਸਮਾਨੀ ਸਾਹਿਬ ਨੂੰ ਹਜ਼ਰਤ ਉਮਰ ਰਜ਼ੀ ਅੱਲਾ ਅਨਹੂ ਦੀ ਜਿਹੜੀ ਛਬੀ ਨਜ਼ਰ ਆਉਂਦੀ ਸੀ ਅਤੇ ਝਲਕ ਨਜ਼ਰ ਆਉਂਦੀ ਸੀ। ਉਹ ਹੀ ਜਿਹੜੇ ਟਸੋਰੀ ਸਾਹਿਬ ਨੇ ਉਹ ਆਉਂਦੇ ਨੇ ਵੀ ਮੈਂ ਉੱਥੇ ਰਿਕਾਰਡ ਕਾਇਮ ਕਰ ਦਿੱਤੇ ਨੇ। ਅਤੇ ਉਸ ਸਿੰਧ ਦੇ ਵਿੱਚ 10 ਮੁਲਕਾਂ ਦੇ ਵਿੱਚ ਸਿਆਹ ਟੂਰਿਸਟ ਸਨ, ਜੋੜਾ ਸੀ ਜਿਹੜਾ 10 ਮੁਲਕਾਂ ਦੇ ਵਿੱਚ ਸਾਈਕਲ 'ਤੇ ਫਿਰਦਾ ਰਿਹਾ ਅਤੇ ਆ ਸਿੰਧ ਦੇ ਵਿੱਚ ਲੁੱਟਿਆ ਗਿਆ। ਹਾਲਤ ਵੇਖ ਲਓ ਤੁਸੀਂ। ਅਤੇ ਇੱਕ ਪਾਸੇ ਇਹਨਾਂ ਦੇ ਹਾਲਾਤ ਇਹ ਨੇ, ਦੂਸਰੇ ਪਾਸੇ ਜੀ DIG ਈਸਟ ਅਜ਼ਫਰ ਮਹੇਸਰ, ਇਹਨਾਂ ਦੇ ਬੇਟੇ ਨੇ ਨਸ਼ੇ ਦੀ ਹਾਲਤ ਦੇ ਵਿੱਚ ਮੁਬੈਨਾ ਤੌਰ 'ਤੇ ਇੱਕ ਖਾਤੂਨ ਨੂੰ ਗੱਡੀ ਦੇ ਥੱਲੇ ਕੁਚਲ ਦਿੱਤਾ। ਜਿਸ ਵੇਲੇ ਆਲੇ ਦੁਆਲੇ ਦੇ ਲੋਕਾਂ ਨੇ ਫੜਨ ਦੀ ਕੋਸ਼ਿਸ਼ ਕੀਤੀ, ਉਹੀ ਨਤਾਸ਼ਾ ਅਰਗਾਈ ਕੇਸ, ਜਿਸ ਵੇਲੇ ਲੋਕਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਦੇ ਨਾਲ ਜਿਹੜੇ ਪੁਲਿਸ ਵਾਲੇ ਸਨ ਉਹਨਾਂ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ। ਲੋਕ ਜ਼ਾਹਿਰ ਹੈ ਡਰ ਕੇ ਪਹਿਲਾਂ ਤਾਂ ਪਿੱਛੇ ਹੋਏ, ਫਿਰ ਲੋਕਾਂ ਦਬੋਚ ਲਿਆ ਅਤੇ ਦਬੋਚ ਕੇ ਪੁਲਿਸ ਦੇ ਹਵਾਲੇ ਕਰ ਲਿਆ। ਲੇਕਿਨ ਪੁਲਿਸ ਦੇ ਹਵਾਲੇ ਕੀ ਕਰਨਾ, DIG ਈਸਟ ਸਾਹਿਬ ਜਿਹੜੇ ਨੇ ਆਪਣੇ ਪੁੱਤਰ ਨੂੰ ਬਚਾ ਲੈਣਗੇ, ਉਹਨਾਂ ਨੇ ਬਚਾਇਆ, ਦੂਜਾ DIG ਬਚਾ ਲੇਗਾ, IG ਬਚਾ ਲੇਗਾ, ਪੇਟੀ ਭਰਾ ਨੇ। ਇੱਥੇ ਤਗੜੇ ਨੂੰ ਤਾਂ ਤੁਹਾਨੂੰ ਪਤਾ ਹੈ ਕਿ ਸਜ਼ਾ ਨਹੀਂ ਮਿਲਣੀ। ਸਜ਼ਾ ਤਾਂ ਮਿਲਣੀ ਆਮ ਆਦਮੀ ਨੂੰ, ਉਹ ਜਦੋਂ ਵੀ ਕਾਬੂ ਆ ਜਾਏ ਜਾਂ ਕੋਈ ਸਿਆਸੀ ਹੋਵੇ ਜਾਂ ਆਮ ਆਦਮੀ ਹੋਵੇ, ਉਹਨੂੰ ਅਸੀਂ ਸਜ਼ਾ ਦੇਣੀ ਹੈ, ਬਾਕੀ ਬੰਦੇ ਨੂੰ ਸਜ਼ਾ ਅਸੀਂ ਦੇਣੀ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਹੈ ਕਿ ਮੋਹਸਨ ਨਕਵੀ ਕ੍ਰਿਕਟ ਬੋਰਡ ਦੇ ਖਰਚਿਆਂ ਦੇ ਉੱਤੇ 50 ਰੁਕਨੀ ਵਫਦ ਦੇ ਨਾਲ ਸਾਊਥ ਅਫਰੀਕਾ ਦੇ ਚੱਕਰ ਲਾ ਰਹੇ ਨੇ। ਇਹ ਮੀਡੀਆ ਰਿਪੋਰਟ ਕਰ ਰਿਹਾ ਇਹ ਖਬਰ ਵੀ ਕਿ ਮੋਹਸਨ ਨਕਵੀ ਸਾਹਿਬ ਨੇ ਜਿਹੜੇ ਕ੍ਰਿਕਟ ਬੋਰਡ ਦੇ ਪੈਸੇ ਨੇ ਉਹਨਾਂ ਨੂੰ ਆਪਣੇ ਰੁਪਈਏ ਸਮਝੇ, ਹੈ ਵੀ ਉਹਨਾਂ ਦੇ ਆਪਣੇ ਹੀ, ਤੁਹਾਡੇ ਸਾਰੇ ਰੁਪਈਏ ਉਹਨਾਂ ਦੇ ਹੀ ਨੇ। ਅਤੇ ਉਹ ਜਨਾਬ ਧੜਾ ਧੜ ਚੱਕਰ ਲਾ ਰਹੇ ਨੇ ਅਤੇ ਉਹ ਹੁਣ ਸਾਊਥ ਅਫਰੀਕਾ ਦਾ ਜਿਹੜਾ ਨਾ ਉਹਨਾਂ ਨੇ ਉੱਥੋਂ ਦਾ ਵੀ ਚੱਕਰ ਜਿਹੜਾ ਉਹ ਲਾ ਦਿੱਤਾ ਤਾਂ ਕਿ ਕੋਈ ਮਾਮਲਾ ਜਿਹੜਾ ਉਹ ਪਿੱਛੇ ਰਹਿ ਨਾ ਜਾਏ। ਅੱਛਾ ਜੀ, ਨਵਾਂ ਕਾਨੂੰਨ ਬਣਾਇਆ। ਕਾਨੂੰਨ ਇਹਨਾਂ ਨੇ ਇਹ ਬਣਾਇਆ ਹੈ ਕਿ ਜਿਹਨੂੰ ਰਿਟਾਇਰਮੈਂਟ ਤੋਂ ਬਾਅਦ ਅਗਰ ਨੌਕਰੀ ਲੱਭੇਗੀ ਉਹ ਜਾਂ ਪੈਨਸ਼ਨ ਲੈ ਸਕੇਗਾ ਜਾਂ ਤਨਖਾਹ ਲੈ ਸਕੇਗਾ। ਇਹ ਇਹਨਾਂ ਨੇ ਨਵਾਂ ਕਾਨੂੰਨ ਬਣਾਇਆ। ਇਹ ਹੁਣ ਕਾਨੂੰਨ ਦੇਖਣਾ ਪਏਗਾ ਕਿ ਜਿਹੜੇ ਅਡਹਾਕ ਜੱਜ ਰੱਖੇ ਨੇ ਉਹ ਤਾਂ ਤਨਖਾਹ ਵੀ ਲੈ ਰਹੇ ਨੇ ਅਤੇ ਪੈਨਸ਼ਨ ਵੀ ਲੈ ਰਹੇ ਨੇ, ਇਹ ਉਹਨਾਂ 'ਤੇ ਵੀ ਹੈ। ਇਹ ਜਿਹੜੇ ਜਨਰਲ ਸਾਹਿਬਾਨ ਰੱਖੇ ਜਾ ਰਹੇ ਨੇ, ਏਅਰ ਮਾਰਸ਼ਲ ਨੇ, ਜਨਰਲ ਨੇ, ਭਾ ਫੀਸ ਹੈ, ਫਿਰ ਉੱਧਰ ਤੁਹਾਨੂੰ ਪਤਾ ਹੀ ਹੈ ਕਿ ਨੈਬ ਵਾਲੇ ਨੇ ਆਪਣੇ, ਉਸ ਤੋਂ ਬਾਅਦ ਨਾਦਰਾ ਦੇ ਵਿੱਚ ਤਾਂ ਸਰਵਿੰਗ ਹੀ ਨੇ ਭਾਈ ਹੁਣੀ ਲੱਗੇ ਹੋਏ, ਅਤੇ ਮੁਨੀਰ ਅਫਸਰ ਸਾਹਿਬ, ਇਹ ਸਾਰਿਆਂ ਦੇ ਨਾਲ ਵੀ ਇਹੀ ਕੰਮ ਹੋਏਗਾ ਜਾਂ ਨਹੀਂ ਹੋਏਗਾ। ਅਤੇ ਉਹਦਾ ਜਵਾਬ ਇਹੀ ਹੈ ਕਿ ਇਹ ਪਾਣੀ ਨੀਵੇਂ ਥਾਂ ਜਾਂਦਾ ਹੈ। ਇਹ ਵਿਚਾਰੇ ਜਿਹੜੇ ਮਾੜੇ ਹੋਣੇ ਨੇ ਨਾ, ਜਿਹੜੇ ਹਵਾਲਦਾਰ ਵਗੈਰਾ, ਜਿਹੜੇ ਕੋਈ ਫੌਜ ਤੋਂ ਰਿਟਾਇਰਮੈਂਟ ਤੋਂ ਬਾਅਦ ਕੋਈ ਚੌਕੀਦਾਰਾ ਕਰਨਗੇ ਜਾਂ ਕੋਈ ਹੋਰ ਕੋਈ ਛੋਟੀ ਮੋਟੀ ਨੌਕਰੀ ਕਰ ਰਹੇ ਨੇ ਸਿਕਿਉਰਿਟੀ ਦੀ, ਉਹਨਾਂ ਦੀਆਂ ਮੇਰੇ ਖਿਆਲ ਤਨਖਾਹਾਂ ਬੰਦ ਕਰਨਗੇ, ਇਹ ਕੰਮ ਕਰਨਗੇ। ਜਿਹੜੇ ਤਗੜੇ ਹੋਣਗੇ ਉਹਨਾਂ ਨੂੰ ਤਾਂ ਇਸ ਮੁਲਕ ਦਾ ਪਹਿਲਾਂ ਹੀ ਰਿਵਾਜ ਹੈ ਕਿ ਉਹਨਾਂ ਨੂੰ ਕਦੇ ਕਿਸੇ ਨੇ ਹੱਥ ਪਾਇਆ, ਅਤੇ ਇਸ ਵਾਰੀ ਉਹਨਾਂ ਨੂੰ ਕਿਸੇ ਨੇ ਹੱਥ ਕੀ ਪਾਉਣਾ। ਇਸ ਲਈ ਮੈਨੂੰ ਲੱਗਦਾ ਕਿ ਇਹ ਇਸ ਵਾਰੀ ਵੀ ਪਾਣੀ ਜਿਹੜਾ ਉਹ ਮਾੜੇ 'ਤੇ ਹੀ ਚੜ੍ਹਨਾ। ਬਹਰਹਾਲ ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰੱਖ।